ਹਜ਼ਾਰਾਂ ਬਲਕਿ ਲੱਖਾਂ ਮੇਰੇ ਚਾਹਣ ਵਾਲੇ, ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ, ਮੈਨੂੰ ਸੁਣਨ ਵਾਲੇ, ਮੇਰੀ ਵੀਡੀਓ ਵੇਖਣ ਵਾਲੇ, ਜਿੱਥੇ ਜਿੱਥੇ ਵੀ ਬਹਿ ਕੇ ਮੈਨੂੰ ਵੇਖ ਰਹੇ ਹੋ, ਸੁਣ ਰਹੇ ਹੋ, ਤੁਹਾਨੂੰ ਸਾਰਿਆਂ ਨੂੰ ਅਵੈਸ ਘੁੰਮਣ ਸਿਆਲਕੋਟੀ ਦਾ ਮੁਹੱਬਤਾਂ ਭਰਿਆ ਸਲਾਮ। ਅੱਜ ਮੇਰੀ ਇਸ ਰਿਲੇਟਿਡ ਆਖਰੀ ਵੀਡੀਓ ਯਾਨੀ ਜਿੰਨੀ ਮੈਂ ਕਾਰਗੁਜ਼ਾਰੀ ਸੁਣਾਈ ਹੈ ਪਾਕਿਸਤਾਨ ਤੋਂ ਮੱਕਾ ਦਾ ਸਫ਼ਰ, ਮੱਕਾ ਤੋਂ ਫਿਰ ਯਾਨੀ ਕਿ ਜਿੰਨਾ ਉਹ ਸਾਡਾ ਉਮਰਾ ਕਰਨ ਦਾ ਉਹ ਪੀਰੀਅਡ ਸੀ, ਮੈਂ ਉਹ ਤੁਹਾਨੂੰ ਸਾਰਿਆਂ ਨੂੰ ਦੋ ਪਾਰਟਾਂ ਦੇ ਵਿੱਚ ਉਹ ਸੁਣਾ ਦਿੱਤੀ ਹੈ। ਅੱਜ ਮੈਂ ਤੁਹਾਨੂੰ ਆਖਰੀ ਆਪਣੀ ਇਹ ਵੀਡੀਓ ਮੱਕਾ ਤੋਂ ਮਦੀਨਾ ਦਾ ਸਫ਼ਰ ਔਰ ਮਦੀਨਾ ਦੀ ਜਿਹੜੀ ਕਾਰਗੁਜ਼ਾਰੀ ਉਹ ਸੁਣਾ ਕੇ ਤੇ ਇਜਾਜ਼ਤ ਲਵਾਂਗਾ। ਬੜੀ ਖੂਬਸੂਰਤ, ਬੜੀ ਪਿਆਰੀ ਜੀ ਯਾਦ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ। ਤਕਰੀਬਨ 6 ਘੰਟੇ ਦਾ ਬੱਸ 'ਤੇ ਮੁਸਲਸਲ ਸਫ਼ਰ ਕੀਤਾ। ਮੱਕਾ ਤੋਂ ਅਸੀਂ ਬੱਸ ਦੇ ਜ਼ਰੀਏ ਮਦੀਨਾ ਪਾਕ ਗਏ। ਜੋ ਹੀ ਅਸੀਂ ਮਦੀਨਾ ਦੀ ਹਦੂਦ ਦੇ ਵਿੱਚ ਦਾਖਲ ਹੋਏ ਹਾਂ ਤੇ ਇੰਜ ਦਿਲ ਦੇ ਵਿੱਚ ਹਲਚਲ ਸੀ, ਇੱਕ ਬੇਚੈਨੀ, ਬੇਕਰਾਰੀ ਸੀ ਕਿ ਕਿਹੜਾ ਵੇਲਾ ਹੋਵੇ ਤੇ ਅਸੀਂ ਹਰਮ ਪਾਕ ਜਾਈਏ ਤੇ ਰੋਜ਼ਾ ਰਸੂਲ ਦੀ ਜ਼ਿਆਰਤ ਕਰੀਏ ਔਰ ਸਬਜ਼ ਜਾਲੀਆਂ ਦੇ ਸਾਹਮਣੇ ਖਲੋ ਕੇ ਆਪਣੇ ਆਕਾ ਖਾਤਮੁਨ ਨਬੀਨ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਆਲੀਆ ਦੇ ਵਿੱਚ ਦਰੂਦ ਸਲਾਮ ਦਾ ਨਜ਼ਰਾਨਾ ਪੇਸ਼ ਕਰੀਏ। ਕਿਹੜਾ ਵੇਲਾ ਹੋਵੇ ਕਿ ਸਬਜ਼ ਜਾਲੀਆਂ ਦੇ ਸਾਹਮਣੇ ਖਲੋ ਕੇ ਆਖੀਏ अस्सलामु अलैका या रसूल अल्लाह सल्लल्लाहु अलैहि वसल्लम। ਕਿਹੜਾ ਵੇਲਾ ਹੋਵੇ ਸਾਹਮਣੇ ਹੱਥ ਬਣ ਕੇ ਅਦਬਨ ਇਹਤਰਾਮਨ ਆਖੀਏ अस्सलामु अलैका या अबू बकर सिद्दीक रज़ी अल्लाह ताला अन्हो। ਉਹ ਕਿਹੜਾ ਟਾਈਮ, ਕਿਹੜਾ ਵੇਲਾ ਹੋਵੇ ਕਿ ਜਾਲੀਆਂ ਦੇ ਸਾਹਮਣੇ ਖਲੋ ਕੇ अदबन एहतरामन सिर झुका के आखिए अस्सलामु अलैका या उमर फारूक रज़ी अल्लाह ताला अन्हो। यानी कि ये एक बेकरारी सी, बेचैनी सी। फिर मालिक दी ज़ात ने, पाक परवरदिगार ने वो टाइम ले आंदा। जो ही असी अपना समान रूम दे विच रख के ते हरम पाक गए हाँ, रोज़ा रसूल दी ज़ियारत जदों कीती, बार बार फिर गल उत्थे ही आई जाती है कि वो कैफियत जिहड़ी है या वो तबीयत जिहड़ी है वो फील ही बंदा कर सकता है, बयान नहीं कर सकता। जदों वो गए हैं रोज़ा रसूल के सामने, हरम पाक जदों दाखिल होए हैं ना, अजे सब्ज़ जालियां दे सामने खड़ा नहीं होया, जदों वो सब्ज़ गुंबद अल नज़र पई है ना ते हथ बेअख्तियार इंज सन ते अखां दे विच ज़ारो कतार आंसूआं दियां लड़ियां लगियां सन। इंज सच्ची मुची जिवें झड़ी नहीं लग जाती, इंज झड़ियां लगियां सन कि अज असीं उन्हां पाकां दे दर ते हाज़र हो गए हाँ जिन्हां उत्ते बचपन तो लैके अज तक असीं नमाज़ां दे विच, अपणियां महफिलां दे विच या अपने सुबह शाम दे अज़कार दे विच दरूदो सलाम दे नज़राने पेश करने हाँ। अज असीं उस पाक मुहम्मद मुस्तफा शाफी रोज़े जज़ा हबीबे किबरिया ਅਸੀਂ ਉਹਨਾਂ ਪਾਕਾਂ ਦੇ ਦਰ 'ਤੇ ਅੱਜ ਹਾਜ਼ਰ ਹੋ ਗਏ ਹਾਂ। ਇੰਝ ਹੱਥ ਸਨ, ਅੱਖਾਂ ਦੇ ਵਿੱਚ ਜ਼ਾਰੋ ਕਤਾਰ ਆਂਸੂ ਬਹਿ ਰਹੇ ਸਨ। ਚਲੋ ਕਾਫੀ ਦੇਰ ਬਾਹਰ ਖਲੋ ਕੇ ਜ਼ਿਆਰਤ ਰੋਜ਼ਾ ਰਸੂਲ ਦੀ ਕੀਤੀ। ਇੱਕ ਹਸਰਤ ਸੀ, ਇੱਕ ਮੁਰਾਦ ਸੀ, ਇੱਕ ਸਮਝੋ ਕਿ ਦਿਲ ਦੀ ਤਾਂਘ ਸੀ, ਇੱਕ ਤੜਪ ਸੀ। ਹਾਂਜੀ, ਉਹ ਮਾਲਕ ਦੀ ਜ਼ਾਤ ਪਾਕ ਨੇ ਉਹ ਪੂਰੀ ਕੀਤੀ। ਜਦੋਂ ਅੱਖਾਂ ਨੂੰ ਠੰਡਕ ਪਹੁੰਚੀ फिर आस्ता आस्ता 1 नंबर दरवाजे ਨੂੰ दाखिल होईदा। ਉੱਥੋਂ ਦੀ दाखिल हो के औरतों ਨੂੰ इजाज़त नहीं, औरतां यानी कि सब्ज़ जालियां दे सामने ਉੱਥੋਂ ਦੀ जिधर मर्द ज़ियारत ਕਰਨ वास्ते ਜਾਂਦੇ ਨੇ ਉੱਥੇ ਔਰਤਾਂ नहीं जा ਸਕਦੀਆਂ। हाँ, अलबत्ता मस्जिद नबवी अंदर वाली साइड तो औरतां रियाज़ुल जन्ना ਜਦੋਂ ਜਾਂਦੀਆਂ ਨੇ ਜਾਂ ਬਾਹਰ ਵਾਲੀ ਸਾਈਡ ਤੋਂ ਜਿੱਧਰੋਂ ਔਰਤਾਂ ਨੂੰ इजाज़त ਦੇ ਉੱਥੇ ਜਾ ਕੇ ਉਹ ਸਬਜ਼ ਜਾਲੀਆਂ ਵੇਖ ਸਕਦੀਆਂ ਨੇ। ਲੇਕਿਨ ਜਿੱਧਰ ਮਰਦ ਜਾਂਦੇ ਨੇ, ਹੁਣ ਦਾ ਜੋ ਵਕਤ ਗੁਜ਼ਰ ਰਿਹਾ ਇਸ ਟਾਈਮ ਦੇ ਵਿੱਚ ਔਰਤਾਂ ਨਹੀਂ ਜਾ ਸਕਦੀਆਂ ਉਸ ਸਾਈਡ 'ਤੇ। ਚਲੋ ਅੰਮੀ ਹਰੀ ਉੱਥੇ ਫਿਰ ਬਾਹਰ ਬੈਠੇ, ਉਹ ਮਤਲਬ ਮਸਜਿਦ ਨਬਵੀ ਦਾ ਜਿਹੜਾ ਸੇਨ ਹੈ ਨਾ, ਅੰਮੀ ਉੱਥੇ ਬਹਿ ਕੇ ਰੋਜ਼ਾ ਰਸੂਲ ਦੇ ਸਾਹਮਣੇ ਉਹਦੀ ਜ਼ਿਆਰਤ ਕਰਦੇ ਰਹੇ ਔਰ ਦਰੂਦ ਸਲਾਮ ਦੇ ਨਜ਼ਰਾਨੇ ਪੇਸ਼ ਕਰਦੇ ਰਹੇ। ਬੰਦਾ ਇਹਨਾਂ ਚੀਜ਼ ਨੂੰ ਚਲੋ ਮੌਕਾ ਮਿਲਿਆ, ਰੋਂਦਾ ਕੁਰਲਾਉਂਦਾ ਸਿਸਕੀਆਂ ਦੇ ਨਾਲ, ਹਾਂਜੀ ਹਿਚਕੀਆਂ ਬੰਨੀਆਂ, ਮੈਂ ਫਿਰ ਗਿਆ ਉੱਥੇ ਜਾ ਕੇ ਤੇ ਬੜਾ ਇਹਤਰਾਮਨ ਅਦਬਨ ਸਲਾਮ ਪੇਸ਼ ਕੀਤਾ, ਦਰੂਦ ਇਬਰਾਹੀਮੀ ਪੜ੍ਹਿਆ। ਯਾ ਰਸੂਲ ਅੱਲਾ, ਮੈਂ ਤੁਹਾਡਾ ਨੌਕਰ, ਮੈਂ ਤੁਹਾਡਾ ਖਾਦਮ, ਮੈਂ ਤੁਹਾਡਾ ਉਮਤੀ, ਤੁਹਾਡੀ ਬਾਰਗਾਹ ਦੇ ਵਿੱਚ ਅੱਜ ਹਾਜ਼ਰ ਹਾਂ, ਸਲਾਮ ਕਬੂਲ ਫਰਮਾਓ।
ਫਿਰ ਉਹ ਜ਼ਿਆਰਤ ਕਰਕੇ ਫਿਰ ਬਾਹਰ ਨਿਕਲੇ। ਹਾਂਜੀ, ਫਿਰ ਉਹ ਮਤਲਬ ਉਹ ਜਿਹੜਾ ਮੰਜ਼ਰ ਸੀ, ਉਹ ਜਿਹੜੀ ਫੀਲਿੰਗ ਸੀ, ਉਹ ਖੁਦਾ ਜਾਣਦਾ ਜਾਂ ਮੇਰੇ ਦਿਲ ਦੀ ਜੋ ਕੈਫੀਅਤ ਉਹ ਮੈਂ ਹੀ ਜਾਣਨਾ। ਹਾਂਜੀ, ਫਿਰ ਤਕਰੀਬਨ 9 ਰਾਤਾਂ ਸਾਡੀਆਂ ਮਦੀਨੇ ਹੀ ਸਨ। ਇਸ ਤਰ੍ਹਾਂ ਕਰਨਾ ਕਿ ਸਾਰਾ ਦਿਨ ਰਾਤ ਤੱਕ ਅਸਾਂ ਉੱਥੇ ਹਰਮ ਪਾਕ ਦੇ ਵਿੱਚ ਹੀ ਗੁਜ਼ਾਰਨਾ, ਮਸਜਿਦ ਨਬਵੀ ਗੁਜ਼ਾਰਨਾ, ਰੋਜ਼ਾ ਰਸੂਲ ਦੇ ਕੋਲ ਹੀ ਗੁਜ਼ਾਰਨਾ। ਸਿਰਫ ਇੱਕ ਦਿਨ ਜ਼ਿਆਰਤਾਂ ਕਰਨ ਵਾਸਤੇ ਉਹ ਮੇਰੇ ਲਾਹੌਰ ਦੇ ਬੜੇ ਪਿਆਰ ਕਰਨ ਵਾਲੇ, ਮੇਰੇ ਚਾਹਣ ਵਾਲੇ, ਮੇਰੇ ਵੀਵਰ, ਮੇਰੇ ਇੰਜ ਸਮਝੋ ਕਿ ਮੁਹਸਨ ਹੀ ਨੇ, ਕਿ ਜਿਨ੍ਹਾਂ ਨੇ ਸਾਨੂੰ ਆਪਣੀ ਗੱਡੀ ਦੇ ਉੱਤੇ ਫਿਰ ਮਾਸ਼ਾਅੱਲਾ ਮੁਕਾਮੇ ਉਹਦ, ਹਾਂਜੀ, ਹਜ਼ਰਤ ਅਮੀਰ ਹਮਜ਼ਾ ਰਜ਼ੀ ਅੱਲਾਹ ਤਾਲਾ ਅਨਹੂ ਦੀ ਉਹ ਕਬਰ ਮੁਬਾਰਕ, ਔਰ ਉਹ ਉਹਦ ਦੇ ਮਕਾਮ ਜਿੱਥੇ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਟੇਕ ਲਾਈ ਸੀ ਅਤੇ ਪੱਥਰ ਨਰਮ ਹੋ ਗਿਆ। ਫਿਰ ਉਹ ਮਸਜਿਦ ਕਿਬਲਾ ਤੈਨ, ਫਿਰ ਉਹ ਮਸਜਿਦ ਕੁਬਾ, ਫਿਰ ਉਹ ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ ਤਾਲਾ ਅਨਹੂ ਦਾ ਬਾਗ ਖਜੂਰਾਂ ਦਾ, ਉਹ ਕੂਆਂ, ਫਿਰ ਹਜ਼ਰਤ ਸਲਮਾਨ ਫਾਰਸੀ ਰਜ਼ੀ ਅੱਲਾਹ ਤਾਲਾ ਅਨਹੂ ਦਾ ਬਾਗ, ਉਹ ਜਿੱਥੇ ਮਤਲਬ ਉਹ ਅੱਜ ਵੀ ਪੌਦੇ ਖਜੂਰਾਂ ਦੇ ਆਏ ਨੇ ਬਾਗ, ਫਿਰ ਉਹਦੀ ਜ਼ਿਆਰਤ ਕੀਤੀ। ਫਿਰ ਉਹ ਕੂਆਂ ਬਹਿਰੇ ਸਾਹ ਮੇਰੇ ਖਿਆਲ ਦੇ ਮੁਤਾਬਕ, ਜਾਂ ਮੈਨੂੰ ਗਲਤੀ ਲੱਗਦੀ ਹੈ ਵੀ ਉਹ ਕੂਵੇਂ ਦੀ ਨਾਂ ਦੀ, ਕਿ ਜਿੱਥੋਂ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਸੀ ਕਿ ਜਦੋਂ ਮੈਂ ਦੁਨੀਆ ਫਾਨੀ ਤੋਂ ਕੂਚ ਕਰ ਜਾਵਾਂ ਅਤੇ ਮੈਨੂੰ ਐਸ ਕੂਵੇਂ ਦਾ ਪਾਣੀ ਲੈ ਕੇ ਤੇ ਗੁਸਲ ਦਿੱਤਾ ਜਾਵੇ। ਫਿਰ ਮੌਲਾ ਅਲੀ ਕਰਮੁੱਲਾ ਵਜਹੁ ਸ਼ੇਰੇ ਖੁਦਾ ਨੇ ਉਸ ਕੂਵੇਂ ਦਾ ਪਾਣੀ ਲੈ ਕੇ ਤੇ ਮੇਰੇ ਪਾਕ ਪੈਗੰਬਰ ਨੂੰ ਗੁਸਲ ਦਿੱਤਾ ਸੀ। ਯਾਨੀ ਉਸ ਕੂਵੇਂ ਦੀ ਜ਼ਿਆਰਤ ਵਗੈਰਾ ਵਗੈਰਾ ਕਾਫੀ ਜ਼ਿਆਰਤਾਂ ਕੀਤੀਆਂ। ਉਹ ਮੁਕਾਮੇ ਜਿਹੜਾ ਖੰਦਕ ਦੀ ਜੰਗ ਜਿੱਥੇ ਹੋਈ ਸੀ ਉਹ ਮੁਕਾਮ ਵੇਖਿਆ, ਜਿੱਥੇ ਹਜ਼ੂਰ ਪਾਕ ਦਾ ਖੈਮਾ ਸੀ। ਹਾਂਜੀ, ਉੱਥੇ ਮਸਜਿਦ ਬਣੀ, ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰਾਂਗਾ, ਮੈਂ ਬਣਾਈ ਵੀਡੀਓ ਆਪਣੇ ਮੋਬਾਈਲ ਦੇ ਉੱਤੇ। ਯਾਨੀ ਉਹ ਫਿਰ ਜ਼ਿਆਰਤਾਂ ਕੀਤੀਆਂ। ਇੱਕ ਦਿਨ ਸਿਰਫ ਨਿਕਲਿਆ ਇਹਨਾਂ ਜ਼ਿਆਰਤਾਂ ਵਾਸਤੇ। ਉਹ ਮੈਂ ਸ਼ੁਕਰੀਆ ਅਦਾ ਕਰਨਾ ਆਪਣੇ ਮਲਕ ਸੱਜਾਦ ਸਾਹਿਬ ਦਾ, ਜਿਨ੍ਹਾਂ ਨੇ ਜਨਾਬ ਸਾਨੂੰ ਇੰਨਾ ਟਾਈਮ ਵੀ ਦਿੱਤਾ ਔਰ ਉਹਨਾਂ ਨੇ ਇੰਨਾ ਸਾਨੂੰ ਮਤਲਬ ਕਿ ਵਿਜ਼ਿਟ ਕਰਾਇਆ ਔਰ ਸਾਨੂੰ ਗਾਈਡ ਕੀਤਾ। ਫਿਰ ਜਨਾਬ ਉਹ ਖਾਰੀਆਂ ਦੇ ਮੇਰੇ ਭਾਈ ਨੇ, ਦੋਸਤ ਨੇ, ਉਹਨਾਂ ਦਾ ਆਪਣਾ ਹੋਟਲ ਸੀ। ਉਹਨਾਂ ਜਨਾਬ ਵਾਲੀ ਸਾਨੂੰ ਬੜੀ ਖਿਦਮਤ ਉਹਨਾਂ ਸਾਡੀ ਕੀਤੀ, ਅੱਲਾ ਉਹਨਾਂ ਨੂੰ ਜਜ਼ਾਏ ਖੈਰ ਅਤਾ ਫਰਮਾਏ। ਫਿਰ ਜਨਾਬ मोहतरम एहसान भाई ने गुजरात टांडे तू, फिर वो मेरे यानी कि अली भाई ने गुजरात तू, बड़े सारे प्यार करने वाले मैनू नावां तो हुण सारियां दा यानी कि इंज कह लो कि मैं जिक्र करांगा तो एक लम्मी लिस्ट बन जाएगी। उन्हें बड़ा टाइम दिता, बड़ी उन्होंने सानू मुहब्बत दी, बड़ा प्यार दिता, बड़ी उन्हें खिदमत की। एक एक चाहण वाले जिन्ने भी साडे उत्थे शामिल होए या सानू उन्होंने इन्ना प्यार दिता, मुहब्बत की, मैं सारिਆਂ ਦਾ ਸ਼ੁਕਰੀਆ ਅਦਾ ਕਰਨਾ। ਫਿਰ ਜਨਾਬ ਜਦੋਂ ਉੱਥੇ ਬਹਿ ਰਹਿਣਾ, ਸੁਬਹ ਜਾਣਾ ਹਰਮ ਪਾਕ ਦੇ ਵਿੱਚ, ਰਾਤ ਤੱਕ ਉੱਥੇ ਹੀ ਰਹਿਣਾ। ਸਿਰਫ 2 ਘੜੀਆਂ ਜਿਹੜਾ ਸੌਣਾ ਹੁੰਦਾ ਸੀ ਨਾ, ਉਹ ਸੌਣ ਵਾਸਤੇ ਰੂਮ ਦੇ ਵਿੱਚ ਆਉਣਾ, ਫਿਰ ਉੱਥੇ ਟੁਰ ਜਾਣਾ। ਹਾਂਜੀ, ਅਤੇ ਉਹ ਜਿਹੜੇ ਵੀ ਦੋਸਤ ਪਿਆਰ ਕਰਨ ਵਾਲੇ ਰਾਬਤੇ ਕਰਦੇ ਸਨ, ਕਿਉਂਕਿ ਪਾਕਿਸਤਾਨ ਤੇ ਮੇਰਾ ਉਹ ਅੱਗੇ ਹੈ ਨਾ ਮੈਨੇਜ ਕਰਨ ਵਾਲਾ, YouTube, Facebook, TikTok, Instagram, ਉਹ ਸਾਰੀਆਂ ਐਪਾਂ ਜਿਹੜੀਆਂ ਨੇ ਉਹ ਬੱਚਾ ਉਹ ਸਾਰਾ ਮੈਨੇਜ ਕਰਦਾ। ਉੱਥੇ ਮੋਬਾਈਲ ਵੀ ਮੇਰੇ ਕੋਲ ਹੀ ਸੀ, ਫਿਰ WhatsApp ਵੀ ਮੈਂ ਹੀ ਚੈੱਕ ਕਰਦਾ ਸੀ ਜੇ ਕਿਤੇ ਟਾਈਮ ਮਿਲਦਾ ਸੀ ਤੇ ਉਹ ਫਿਰ ਬੜੇ ਦੋਸਤ ਨਾਰਾਜ਼ ਵੀ ਹੋ ਗਏ ਕਿ ਤੁਸੀਂ ਸਾਨੂੰ ਟਾਈਮ ਨਹੀਂ ਦਿੱਤਾ ਜਾਂ ਤੁਸੀਂ ਦੱਸਿਆ ਨਹੀਂ ਕਿ ਇਸ ਟਾਈਮ ਕਿਹੜੀ ਜਗ੍ਹਾ ਹੋ, ਇਸ ਟਾਈਮ ਕਿਹੜੀ ਜਗ੍ਹਾ। ਉਹਨਾਂ ਸਾਰਿਆਂ ਕੋਲੋਂ ਮੈਂ ਮਾਜ਼ਰਤ ਕਰਨਾ ਕਿ ਅਗਰ ਤੁਹਾਨੂੰ ਮੈਂ ਟਾਈਮ ਨਹੀਂ ਦੇ ਸਕਿਆ ਤੇ ਉਹਦੀ ਵਜ੍ਹਾ ਸਿਰਫ ਔਰ ਸਿਰਫ ਇਹ ਵੇ ਕਿ ਯਕਸੂਈ ਪੂਰੀ ਤਵੱਜੋ, ਪੂਰਾ ਯਾਨੀ ਧਿਆਨ ਆਪਣੇ ਮਕਸਦ ਦੀ ਤਰਫ ਸੀ ਕਿ ਸਾਰੀ ਜ਼ਿੰਦਗੀ ਮੁਲਾਕਾਤਾਂ ਪਈਆਂ ਹੋਣੀਆਂ ਨੇ, ਸਾਰੀ ਜ਼ਿੰਦਗੀ ਲੋਕਾਂ ਦੇ ਨਾਲ ਮੇਲ ਜੋਲ, ਦਾਵਤਾਂ ਵਗੈਰਾ ਵਗੈਰਾ ਪਿਆ ਹੁੰਦਾ ਰਹਿਣਾ ਜੇ ਜਿਉਂਦੇ ਰਹੇ। ਤੇ ਹੁਣ ਜਿਹੜੇ ਮਕਸਦ ਵਾਸਤੇ ਇੱਥੇ ਆਏ ਆ ਉਹ ਆਪਣੇ ਮਕਸਦ ਨੂੰ ਪੂਰਾ ਕਰੀਏ। ਲਿਹਾਜ਼ਾ ਫਿਰ ਇੱਕ ਵਾਰੀ ਮਾਜ਼ਰਤ ਕਿ ਮੈਂ ਜਿਨ੍ਹਾਂ ਨੂੰ ਟਾਈਮ ਨਹੀਂ ਦੇ ਸਕਿਆ, ਕਿਉਂਕਿ ਬੜੇ ਨਾਰਾਜ਼ ਹੋ ਗਏ ਨੇ ਉਹ ਲੋਕ। ਫਿਰ ਮੈਨੂੰ ਮੈਸੇਜ ਕਰਕੇ ਨਾ ਤੇ ਉਹ ਇਹ ਕਹਿੰਦੇ ਰਹੇ ਨੇ ਕਿ ਬੜਾ ਤੂੰ ਆਕੜ ਖਾਂ ਹੈ, ਬੜਾ ਤੂੰ ਤਕੱਬਰਿਆ ਹੈ, ਅਸੀਂ ਤੈਨੂੰ ਮਿਲਣ ਵਾਸਤੇ ਆਖਿਆ, ਤੂੰ ਸਾਨੂੰ ਮਿਲਦਾ ਨਹੀਂ। ਉਹਨਾਂ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਮੈਂ ਉਹਨਾਂ ਨੂੰ ਕਿਉਂ ਨਹੀਂ ਮਿਲਿਆ, ਕਿਉਂਕਿ ਸਟਾਰਟ ਅੰਦਰ ਕੋਈ ਜੀਆਂ ਨਾਲ ਰਾਬਤਾ ਆਇਆ ਨਾ ਤੇ ਉਹਨਾਂ ਕਿਹਾ ਕਿ ਤੁਸੀਂ ਅੱਜ ਸਾਡੇ ਹੋਟਲ 'ਤੇ ਆਓ, ਫਲਾਂ ਜਗ੍ਹਾ ਆਓ, ਫਲਾਂ ਜਗ੍ਹਾ ਆਓ। ਮੈਂ ਕਿਹਾ ਭਾਈ ਅਸੀਂ ਉਮਰਾ ਕਰਨ ਵਾਸਤੇ ਆਏ ਹਾਂ, ਮੁਲਾਕਾਤਾਂ ਜਿਹੜੀਆਂ ਜੇ ਕਰਨੀਆਂ ਵੀ ਨੇ ਤੇ ਤੁਸੀਂ ਇੱਥੇ ਆ ਜਾਓ, ਇੱਥੇ ਹਰਮ ਪਾ ਕੇ ਹੋ ਜਾਣਗੀਆਂ। ਹੁਣ ਮੈਂ ਰਿਆਜ਼ ਜਾਵਾਂ ਜਾਂ ਦਮਾਮ ਜਾਵਾਂ ਜਾਂ ਅਬਹਾ ਜਾਵਾਂ,
ਜਾਂ ਹੋਰ ਉੱਥੇ ਹੀ ਮੱਕਾ ਜਾਂ ਮਦੀਨਾ ਸ਼ਹਿਰ ਦੇ ਵਿੱਚ ਦੂਜੇ ਅਗਾਂਹ ਪਿਛਾਂ ਜਾਵਾਂ ਤਾਂ ਇਸ ਤਰ੍ਹਾਂ ਨਹੀਂ ਹੋਵੇਗਾ। ਉਹ ਫਿਰ ਨਾਰਾਜ਼ ਹੋ ਜਾਂਦੇ ਸਨ। ਲਿਹਾਜ਼ਾ ਅਲਹਮਦੁਲਿਲਾ ਸੁੰਮਾ ਅਲਹਮਦੁਲਿਲਾ ਬੜਾ ਅੱਛਾ ਵਕਤ ਗੁਜ਼ਰਿਆ, ਬੜਾ ਸੋਹਣਾ ਟਾਈਮ ਲੰਘਿਆ। ਅੱਲਾ ਦਾ ਸ਼ੁਕਰ ਅਲਹਮਦੁਲਿਲਾ, ਮਾਲਕ ਦੀ ਜ਼ਾਤ ਨੇ ਆਪਣਾ ਰਹਿਮ ਕਰਮ ਔਰ ਫਜ਼ਲ ਕੀਤਾ ਤੇ ਸਾਨੂੰ ਇਹ ਮੌਕਾ ਦਿੱਤਾ। ਮੈਂ ਦੁਆ ਕਰਨਾ ਜਿੰਨੇ ਵੀਡੀਓ ਵੇਖ ਰਹੇ ਨੇ, ਸੁਣ ਰਹੇ ਨੇ, ਲਾਈਕ ਕਰਦੇ ਨੇ, ਕਮੈਂਟ ਕਰਦੇ ਨੇ, ਸ਼ੇਅਰ ਕਰਦੇ ਨੇ, ਤੁਹਾਨੂੰ ਸਾਰਿਆਂ ਨੂੰ ਮਾਲਕ ਦੀ ਪਾਕ ਜ਼ਾਤ ਆਪਣੀ ਰਹਿਮਤ ਦੇ ਨਾਲ ਉਮਰਾ ਕਰਨ ਦੀ, ਹਜ ਕਰਨ ਦੀ ਤੌਫੀਕ ਅਤਾ ਫਰਮਾਏ ਔਰ ਤੁਹਾਨੂੰ ਮੌਕਾ ਦੇ ਪਾਕਾਂ ਦੀ ਜ਼ਿਆਰਤ ਕਰਨ ਦਾ ਔਰ ਰੋਜ਼ਾ ਰਸੂਲ ਤੇ ਤੁਹਾਨੂੰ ਹਾਜ਼ਰੀ ਦੇਣ ਦਾ ਮੌਕਾ ਮਿਲੇ। ਫਿਰ ਬੀਬੀ ਪਾਕ ਫਾਤਿਮਾ ਰਜ਼ੀ ਅੱਲਾਹ ਤਾਲਾ ਅਨਹਾ ਦੇ ਉਸ ਘਰ ਦੀ ਜ਼ਿਆਰਤ ਕੀਤੀ ਜਿੱਥੇ ਇਮਾਮ ਜ਼ੈਨੁਲ ਆਬਦੀਨ ਰਜ਼ੀ ਅੱਲਾਹ ਤਾਲਾ ਅਨਹੂ ਦਾ ਘਰ ਹੈ ਨਾਲ ਹੀ, ਅਤੇ ਉਹਨਾਂ ਦਾ ਕੁੰਵਾਂ ਵੀ ਹੈ। ਉਹ ਵੀ ਮੈਂ ਵੀਡੀਓ ਬਣਾਈ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਫਿਰ ਜੰਨਤੁਲ ਬਕੀ ਗਏ ਜਨਾਬ, ਉਹ ਜਿੱਥੇ ਅੰਮਾ ਜੀ ਫਾਤਿਮਾ ਰਜ਼ੀ ਅੱਲਾਹ ਤਾਲਾ ਅਨਹਾ ਸਲਾਮੁੱਲਾਹ ਅਲੈਹਾ ਬੀਬੀ ਪਾਕ ਦੇ ਯਾਨੀ ਜਾ ਕੇ ਉੱਥੇ ਦਰ ਦੇ ਉੱਤੇ, ਮਰਕਜ਼ ਦੇ ਉੱਤੇ ਸਲਾਮ ਪੇਸ਼ ਕੀਤਾ। ਇੱਕ ਅਰਜ਼ ਕਰਾਂਗਾ, ਪਹਿਚਾਨ ਨਹੀਂ ਉੱਥੇ ਹੁੰਦੀ ਕਿ ਇਹ ਕਬਰ ਕਿਹਦੀ ਹੈ, ਇਹ ਕਬਰ ਕਿਹਦੀ ਹੈ, ਕਿਉਂਕਿ ਕੁਤਬਾ ਨਹੀਂ ਲੱਗਾ ਹੁੰਦਾ ਜਾਂ ਪਹਿਚਾਣ ਵਾਸਤੇ ਕੋਈ ਸ਼ਨਾਖਤ ਵਾਸਤੇ ਕੋਈ ਫੱਟੀ ਤਖਤੀ ਨਹੀਂ ਲੱਗੀ ਹੁੰਦੀ। ਲਿਹਾਜ਼ਾ ਜਦੋਂ ਗਏ ਹਾਂ, ਵੈਸੇ ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ ਤਾਲਾ ਅਨਹੂ ਦੀ ਕਬਰ 'ਤੇ ਯਾਨੀ ਬੜਾ ਰਸ਼ ਸੀ। ਉਹ ਲੋਕਾਂ ਨੂੰ ਅਕਸਰੀਅਤ ਪਤਾ ਸੀ ਕਿ ਇਹ ਸੈਯਦਨਾ ਉਸਮਾਨ ਗਨੀ ਰਜ਼ੀ ਅੱਲਾਹ ਤਾਲਾ ਅਨਹੂ ਦੀ ਕਬਰ ਮੁਬਾਰਕ ਹੈ। ਯਕੀਨ ਕਰੋ ਜਦੋਂ ਪਾਕਾਂ ਦੀ ਕਬਰ 'ਤੇ ਗਏ ਹਾਂ, ਖੁਦਾ ਜਾਣਦਾ, ਯਕੀਨ ਕਰੋ ਇੰਜ ਦੀ ਖੁਸ਼ਬੂ ਕਿ ਮੈਂ ਅੱਜ ਤੱਕ ਉਹ ਸੁੰਘੀ ਨਹੀਂ, ਕੁਦਰਤੀ ਉਹ ਖੁਸ਼ਬੂ ਉੱਥੋਂ ਆਉਂਦੀ। ਚਲੋ ਜਿਹੜੇ ਉੱਥੇ ਮਦਫੂਨ ਨੇ, ਜਿੰਨੇ ਵੀ ਉੱਥੇ ਆਰਾਮ ਫਰਮਾ ਰਹੇ ਨੇ, ਉਹਨਾਂ ਵਾਸਤੇ ਦੁਆ ਕਰਕੇ, ਅਸਲ ਆਪਣੇ ਵਾਸਤੇ ਪਤਾ ਜੇ ਲਾਲਚ ਹੀ ਹੁੰਦਾ ਕਿ ਮਾਲਕਾ ਇਹਨਾਂ ਦਾ ਸਦਕਾ ਸਾਡੇ 'ਤੇ ਵੀ ਆਪਣਾ ਰਹਿਮ ਫਰਮਾ ਦੇ। ਹਾਂਜੀ, ਜਿਹੜੇ ਇੱਥੇ ਲੇਟੇ ਨੇ ਕੋਈ ਆਮ ਤੇ ਨਹੀਂ, ਖਾਸਾਂ ਤੇ ਖਾਸਾਂ 'ਚੋਂ ਵੀ ਖਾਸ ਨੇ। ਸੋ ਇਹਨਾਂ ਖਾਸਾਂ ਦਾ ਸਦਕਾ ਮਾਲਕਾ ਸਾਡੇ ਉੱਤੇ ਵੀ ਆਪਣਾ ਰਹਿਮ ਕਰੀ, ਆਪਣਾ ਕਰਮ ਕਰੀ, ਆਪਣਾ ਫਜ਼ਲ ਕਰੀ। ਹਾਂਜੀ, ਫਿਰ ਉੱਥੋਂ ਮਤਲਬ ਜ਼ਿਆਰਤਾਂ ਕਰਕੇ ਉਹ ਜੰਨਤੁਲ ਬਕੀ ਦੇ ਵਿੱਚੋਂ ਬਾਹਰ ਆਉਣਾ। ਫਿਰ ਉਹ ਮਤਲਬ ਇੱਕ ਦਿਨ ਫਿਰ ਗਏ ਆ ਉਹ ਖਜੂਰਾਂ ਲੈਣ ਵਾਸਤੇ ਮਦੀਨਾ ਪਾਕ ਦੇ ਨਾ ਇੱਕ ਬਾਗ ਦੇ ਵਿੱਚ ਗਏ। ਉਹ ਸਜਾਦ ਭਾਈ ਮਲਕ ਸਾਹਿਬ ਨਾਲ ਲੈ ਕੇ ਗਏ। ਫਿਰ ਉੱਥੋਂ ਖਜੂਰਾਂ ਖਰੀਦੀਆਂ, ਤਾਜ਼ਾ ਖਜੂਰਾਂ ਲੈ ਕੇ। ਤਾਜ਼ਾ ਤੋਂ ਮੁਰਾਦ ਹੋਣੀ ਤੇ ਫਲ ਹੀ ਆ, ਦੱਸਦੇ ਨੇ ਕਿ ਤਿੰਨ ਕੁ ਮਹੀਨੇ ਤੱਕ ਨਵਾਂ ਆਉਣਾ। ਲੇਕਿਨ ਉੱਥੋਂ ਖਜੂਰਾਂ ਜਿਹੜੀਆਂ ਨਾ ਉਹ ਬਾਗ ਦੇ ਵਿੱਚੋਂ ਲੈ ਕੇ ਖਰੀਦ ਕੇ ਉਹ ਪਾਕਿਸਤਾਨ ਆ ਕੇ ਫਿਰ ਉਹ ਹੀ ਮੈਂ ਦੇ ਰਿਹਾ ਨਾ, ਜਿਹੜੇ ਜੀ ਮਿਲਣ ਵਾਲੇ ਆਉਂਦੇ ਨੇ, ਜ਼ਮਜ਼ਮ ਦੇਈਦਾ ਔਰ ਖਜੂਰ ਦੇਈਦੀ ਨਾਲ। ਹਾਂਜੀ, ਫਿਰ ਮਾਸ਼ਾਅੱਲਾ ਇਸ ਤਰ੍ਹਾਂ ਦਾ ਸਫ਼ਰ, ਇਸ ਤਰ੍ਹਾਂ ਦੀ ਯਾਦ, ਇੰਜ ਦਾ ਵਕਤ ਗੁਜ਼ਰਿਆ। ਉਹ ਮੈਂ ਜਦੋਂ ਪਾਕਿਸਤਾਨ ਆਇਆ ਨਾ, ਤੇ ਜੀ ਮੈਨੂੰ ਪੁੱਛਦੇ ਨੇ, ਆਂਦੇ ਨੇ ਕਿ ਉੱਥੋਂ ਦੀ ਗੱਲ ਸੁਣਾਓ। ਮੈਂ ਉਹਨਾਂ ਨੂੰ ਉਹ ਜਿਹੜੀ ਨਾਤ ਕਲਾਮ ਦਾ ਇੱਕ ਮਿਸਰਾ ਹੈ ਨਾ, ਸ਼ੇਰ ਹੈ, ਮੈਂ ਉਹ ਸੁਣਾਨਾ ਕਿ ਨਾਮ जन्नत का तुमने सुना है, मैंने उसका नज़ारा किया है, मैं यहाँ से तुम्हें क्या बता दूँ कि उनकी नगरी की गलियों में क्या है। ਬਈ ਇਵੇਂ ਬੰਦਾ ਕਿਵੇਂ ਦੱਸੇ ਕਿ ਉਹਨਾਂ ਦੀ ਨਗਰੀ ਦੀਆਂ ਗਲੀਆਂ ਵਿੱਚ ਕੀ ਹੈ। ਹਾਂਜੀ, ਲਫ਼ਜ਼ਾਂ 'ਚ ਬਿਆਨ ਤੇ ਨਹੀਂ ਨਾ ਹੁੰਦਾ। ਫਿਰ ਉਹ ਦਿਲ ਸੀ ਕਿ ਮਤਲਬ ਜਾਈਏ ਰਿਆਜ਼ੁਲ ਜੰਨਾ, ਉਹਦੇ ਵਾਸਤੇ ਉਹ ਐਪ ਹੁੰਦੀ ਹੈ, ਉਹ ਮਤਲਬ ਫੇਸਬੁੱਕ ਦੇ ਐਪ ਨਾਲ ਗੂਗਲ ਦੇ ਵਿੱਚੋਂ ਪਲੇ ਸਟੋਰ 'ਚੋਂ ਇੰਸਟਾਲ ਕਰੀ ਦੀ ਹੈ। ਫਿਰ ਉਹਦੇ ਵਿੱਚ ਉਹ ਪਾਸਪੋਰਟ ਨੰਬਰ ਵਗੈਰਾ ਲਿਖ ਕੇ ਨਾ ਸਾਰਾ ਇੰਦਰਾਜ ਕਰਕੇ ਫਿਰ ਉਹ ਪਰਮਿਸ਼ਨ ਲਈ ਦੀ, ਉਹ ਅੱਧਾ ਘੰਟਾ ਟਾਈਮ ਮਿਲਦਾ। ਉਹ ਫਿਰ ਰਿਆਜ਼ੁਲ ਜੰਨਾ ਦੇ ਵਿੱਚ ਨਫਲ ਪੜ੍ਹੇ, ਦੁਆ ਮੰਗੀ ਆਪਣੇ ਵਾਸਤੇ, ਆਪਣੇ ਵਾਲਦੈਨ ਵਾਸਤੇ, ਆਪਣੇ ਮੁਲਕ ਵਾਸਤੇ, ਆਪਣੀ ਦੁਨੀਆ ਆਖਰਤ ਵਾਸਤੇ। ਫਿਰ ਜਿਨ੍ਹਾਂ ਨੇ ਆਖਿਆ ਸੀ ਦੁਆਵਾਂ ਵਾਸਤੇ, ਫਿਰ ਉੱਥੇ ਉਹਨਾਂ ਵਾਸਤੇ ਦੁਆ ਮੰਗੀ। ਹਾਂਜੀ, ਬੜਾ ਲੁਤਫ, ਕੈਫ, ਸਕੂਨ ਜਿਹਾ ਇਹ ਵਕਤ, ਇਹ ਸਫ਼ਰ, ਇਹ ਟਾਈਮ। ਅੱਲਾਹ ਪਾਕ ਦੀ ਜ਼ਾਤ ਉਹਨੂੰ ਸਾਰਿਆਂ ਨੂੰ ਖੜੇ। ਚਲੋ ਫਿਰ ਇੰਜ ਕਰਦੇ ਅਸੀਂ, ਇੰਜ ਸਮਝੋ ਜਿਵੇਂ ख्वाब ਹੀ ਵੇਖੀ। 9 ਰਾਤਾਂ ਜਿਹੜੀਆਂ ਨੇ ਉਹ ਵੀ ਗੁਜ਼ਰ ਗਈਆਂ। ਫਿਰ ਉੱਥੋਂ ਆਪਣਾ ਵਾਪਸ ਫਿਰ ਮੱਕਾ ਆਏ, ਆ ਕੇ ਫਿਰ ਉਮਰਾ ਕੀਤਾ। ਫਿਰ ਉਹ ਇੱਕ ਨਾ ਦਿਲ ਦੇ ਵਿੱਚ ਖਵਾਹਿਸ਼ ਸੀ, ਹਸਰਤ ਸੀ, ਦੁਆ ਕੀਤੀ ਕਿ ਮਾਲਕਾ ਜੇ ਤੂੰ ਆਪਣਾ ਕਰਮ ਕਰੇ, ਆਪਣਾ ਰਹਿਮ ਕਰੇ ਤੇ ਹਜਰੇ ਅਸਵਦ ਦਾ ਬੋਸਾ ਲੈਣਾ ਚਾਹੁੰਦਾ। ਚਲੋ ਉਮਰਾ ਆਖਰੀ ਕੀਤਾ ਨਾ,
ਤੇ ਹਜਰੇ ਅਸਵਦ ਦਾ ਮਤਲਬ ਬੋਸਾ ਲੈਣ ਵਾਸਤੇ ਕਰੀਬ ਜਦੋਂ ਹੋਏ ਆ ਤੇ ਇੰਨਾ ਰਸ਼ ਸੀ, ਇੰਤਹਾ ਸੀ। ਹਰ ਕਿਸੇ ਦਾ ਦਿਲ ਕਰਦਾ ਸੀ ਕਿ ਮੈਂ ਹਜਰੇ ਅਸਵਦ ਨੂੰ ਚੁੰਮਾਂ, ਮੈਂ ਹਜਰੇ ਅਸਵਦ ਨੂੰ ਚੁੰਮਾਂ। ਚਲੋ ਮੈਂ ਨਾ ਚੀਜ਼ ਵੀ ਵਿੱਚ ਵੜ ਗਿਆ। ਮੈਂ ਧੱਕਾ ਨਹੀਂ ਕਿਸੇ ਨੂੰ ਮਾਰਿਆ ਜਾਂ ਕਿਸੇ ਨੂੰ ਘਸੋਣਾ ਨਹੀਂ ਮਾਰਿਆ ਜਾਂ ਕਿਸੇ ਨੂੰ ਮਤਲਬ ਕਿ ਤੰਗ ਕਰਕੇ ਪਰੇਸ਼ਾਨ ਕਰਕੇ ਮੈਂ ਅਗਾਂਹ ਨਹੀਂ ਗਿਆ। ਚਲੋ ਆਪਣੀ ਉਂਝਣਾ ਨਾਲ ਨਾਲ ਜਿਵੇਂ ਜਿਵੇਂ ਜੀ ਅਗਾਂਹ ਟੁਰਦੇ ਜਾਂਦੇ ਹਨ ਮੈਂ ਵੀ ਨਾਲ ਟੁਰਦਾ ਜਾਂਦਾ। ਹੋਇਆ ਇਸੇ ਤਰ੍ਹਾਂ ਕਿ ਉਹ ਜੁਰਮਣ ਸੀ ਨਾ ਇੱਕ ਹਜਰੇ ਅਸਵਦ ਦੇ ਦੁਆਲੇ, ਉਹ ਆਵਾਜ਼ ਲੱਗਣੀ ਸ਼ੁਰੂ ਹੋ ਗਈ ਕਿ ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ। ਉਹ ਇੰਝ ਉੱਚੀ ਉੱਚੀ ਆਵਾਜ਼ ਲੱਗਣੀ ਸ਼ੁਰੂ ਹੋ ਗਈ। ਮੈਨੂੰ ਨਹੀਂ ਸਮਝ ਆਈ ਕਿ 10 ਫੁੱਟ ਦੂਰ ਸਾਂ ਮੈਂ ਇੰਝ ਧੱਕਾ ਵੱਜਾ, ਕੋਈ ਸਮਝ ਨਹੀਂ ਆਈ। ਤੇ ਬਿਲਕੁਲ ਹਜਰੇ ਅਸਵਦ ਦੇ ਅੱਗੇ ਜਦੋਂ ਅੱਗੇ ਗਿਆ ਨਾ ਤੇ ਮੈਂ ਹਜਰੇ ਅਸਵਦ ਨੂੰ ਨਾ ਇੰਝ ਬੋਸਾ ਦਿੱਤਾ। ਹਜਰੇ ਅਸਵਦ ਨੂੰ ਚੁੰਮ ਕੇ ਨਾ ਤੇ ਮੇਰਾ ਪਹਿਲਾਂ ਹੀ ਇਹ ਦਿਲ ਸੀ ਕਿ ਜਿਹੜੇ ਹੋਰ ਨੇ ਨਾ ਸਾਰੇ, ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਤੇ ਸਿਰਫ ਇੱਕੋ ਵਾਰੀ ਚੁੰਮਣਾ। ਤੇ ਉਹ ਮੈਂ ਚੁੰਮ ਕੇ ਨਾ ਤੇ ਇੱਧਰ ਨੂੰ ਨਿਕਲਣ ਦੀ ਕੋਸ਼ਿਸ਼ ਪਿਆ ਕਰਾਂ, ਲੇਕਿਨ ਰਾਹ ਹੀ ਨਹੀਂ ਮਿਲਦਾ। ਇੱਧਰ ਵਾਲੇ, ਇੱਧਰ ਵਾਲੇ, ਇੱਧਰ ਵਾਲੇ, ਉਹ ਸਾਰੇ ਮੈਨੂੰ ਮਤਲਬ ਧਿੱਕਦੇ ਨੇ ਪਏ, ਆਪਣੇ ਨੂੰ ਰਾਹ ਪੇ ਲੱਭਦੇ ਨੇ ਤੇ ਕੋਸ਼ਿਸ਼ ਪੇ ਕਰਦੇ ਨੇ ਹਜਰੇ ਅਸਵਦ ਨੂੰ ਚੁੰਮਣ ਦੀ। ਲੇਕਿਨ ਮੈਂ ਫਰੀ ਖਲੋਤਾ ਨਿਕਲਣ ਦੀ ਕੋਸ਼ਿਸ਼ ਕਰ ਰਿਹਾ, ਮੈਨੂੰ ਰਾਹ ਹੀ ਨਹੀਂ ਲੱਭਦਾ। ਮੈਂ ਇੱਧਰੋਂ ਉੱਧਰੋਂ ਇੰਝ ਇੰਝ ਵੇਖਿਆ, ਕਿਸੇ ਪਾਸੋਂ ਨਿਕਲਣ ਲਈ ਰਾਹ ਨਹੀਂ ਲੱਭਾ। ਮੈਂ ਫਿਰ ਚੁੰਮਣ ਲੱਗ ਪਿਆ। ਦੂਜੀ ਵਾਰੀ ਫਿਰ ਚੁੰਮਿਆ। ਮੈਂ ਫਿਰ ਆਖਿਆ ਹੁਣ ਨਿਕਲ ਜਾਣਾ। ਫਿਰ ਮੈਂ ਇੱਧਰ ਉੱਧਰ ਵੇਖਣਾ ਪਿਆ ਤੇ ਰਾਹ ਹੀ ਨਹੀਂ ਪਿਆ ਲੱਭਦਾ, ਮੈਨੂੰ ਕੋਈ ਰਾਹ ਹੀ ਨਹੀਂ ਦਿੰਦਾ ਪਿਆ। ਮੈਂ ਤੀਜੀ ਵਾਰੀ ਫਿਰ ਚੁੰਮਿਆ, ਰੱਜ ਕੇ ਚੁੰਮ ਕੇ ਨਾ ਤੇ ਹੁਣ ਮੈਂ ਨਿਕਲ ਜਾਣਾ। ਮੈਂ ਇੱਧਰੋਂ ਵੇਖਣਾ ਪਿਆ, ਤੂੰ ਕੁਸੜਕਦਾ ਹੈ ਨਾ ਵਿੱਚ, ਤੇ ਰੰਗ ਮੇਰਾ ਸੁਆਹ ਲਾਲ ਹੋ ਗਿਆ। ਉਹ ਇੱਕ ਮਿਸਰੀ ਮੁੰਡਾ ਸੀ, ਚੰਗਾ ਸੋਹਣਾ ਲੰਮਾ ਕੱਦ ਸੀ ਜਣੇ ਦਾ। ਉਹਨੇ ਜਦੋਂ ਅੱਜ ਮੇਰੇ ਵੱਲੋਂ ਵੇਖਿਆ ਨਾ ਤੇ ਉਹ ਨਜ਼ਰਾਂ ਨਾਲ ਨਜ਼ਰਾਂ ਟੱਚ ਹੋਈਆਂ ਤੇ ਉਹਨੂੰ ਸਮਝ ਆ ਗਈ। ਉਹਨੇ ਆਪਣਾ ਉਤਲਾ ਇਹਿਰਾਮ ਫਟਾਫਟ ਖੋਲ੍ਹ ਕੇ ਨਾ ਚਾਦਰ ਉਹਨੇ ਅੱਜ ਮੇਰੇ ਵੱਲ ਇੰਝ ਸੁੱਟੀ। ਜਦੋਂ ਉਹਨੇ ਚਾਦਰ ਮੇਰੇ ਵੱਲ ਸੁੱਟੀ ਹੈ ਨਾ ਤੇ ਉਧਰੋਂ ਮੈਂ ਫੜ ਲਈ। ਇਹ ਬਈ ਏਡਾ ਅੱਲਾ ਪਾਕ ਦੀ ਜ਼ਾਤ ਨੇ ਉਹਨੂੰ ਕੱਦ ਦਿੱਤਾ ਸੀ, ਇੰਨੀ ਹੀ ਉਹਨੂੰ ਅੱਲਾ ਨੇ ਹਿੰਮਤ ਵੀ ਦਿੱਤੀ ਸੀ। ਜਦੋਂ ਮੈਂ ਉਧਰੋਂ ਚਾਦਰ ਫੜੀ ਨਾ, ਉਧਰੋਂ ਉਹਨੇ ਹਰਾਮ ਚਾਦਰ ਆਪਣੀ ਫੜੀ, ਉਹਨੇ ਇੰਝ ਕੱਢਿਆ ਮੈਨੂੰ ਜਿਵੇਂ ਆ ਮੱਛੀ ਨਹੀਂ ਮਤਲਬ ਉਹ ਖੁੰਡੀ ਪਾ ਕੇ ਇੰਝ ਤਰੇਕ ਮਾਰੀ ਦੀ ਕੱਢੀ ਦੀ। ਜਨਾਬ ਜਣੇ ਨੇ ਕੱਢ ਕੇ ਮੈਨੂੰ ਇੱਧਰ, ਮੈਂ ਸ਼ੁਕਰਨ ਯਾ ਹਬੀਬੀ ਇੰਝ ਮੈਂ ਆਖਿਆ ਗੋ ਵੀ ਹੱਸਣ ਲੱਗ ਪਿਆ। ਚਲੋ ਮਾਸ਼ਾਅੱਲਾ ਤੀਸਰਾ ਉਮਰਾ ਵੀ ਸਾਡਾ ਮੁਕੰਮਲ ਹੋਇਆ। ਹਜਰੇ ਅਸਵਦ ਨੂੰ ਚੁੰਮਣ ਦੀ ਖੁਆਇਸ਼ ਸੀ ਕਿ ਜਿੱਥੇ ਪਾਕ ਪੈਗੰਬਰ अलैहिस्सलातु वस्सलाम ਦੀ ਲੱਭ ਮੁਬਾਰਕ ਲੱਗੇ ਨੇ, ਜੰਨਤੀ ਪੱਥਰ ਤੇ ਹੈ ਹੀ ਨਾ। ਅਸਲ ਉਸ ਨਿਸਬਤ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਜਦੋਂ ਚੁੰਮਿਆ, ਮੈਂ ਨਾ ਕਿਆ ਬਾਤ ਹੈ ਯਾਰ, ਕਿਆ ਬਾਤ। ਫਿਰ ਉੱਥੋਂ ਮਾਸ਼ਾਅੱਲਾ ਅਸੀਂ ਫਰੀ ਹੋਏ ਹਾਂ। ਫਿਰ ਇੱਕ ਦਿਨ ਅਸੀਂ, ਉਹ ਸਾਡੇ ਦੋਸਤ ਨੇ ਨਾਲ ਦੇ ਪਿੰਡ ਦੇ ਹੀ ਨੇ, ਉਹਨਾਂ ਦਾ ਨਾਂ ਹੈ ਅਤਾਉਰ ਰਹਿਮਾਨ, ਬੜਾ ਪਿਆਰ ਕਰਨ ਵਾਲੇ ਨੇ। ਉਹਨਾਂ ਸਾਨੂੰ ਬੜਾ ਹੀ ਟਾਈਮ ਦਿੱਤਾ। ਮੱਕਾ ਦੇ ਮਤਲਬ ਉਹ ਸਾਨੂੰ ਮਿਲਣ ਵਾਸਤੇ ਆਏ ਸਨ। ਵੈਸੇ ਉਹ ਜੱਦਾ ਹੁੰਦੇ ਨੇ। ਉਹਨਾਂ ਨੇ ਫਿਰ ਸਾਨੂੰ ਆਪਣੇ ਨਾਲ ਜੱਦੇ ਖੜਿਆ, ਬੜੀ ਉਹਨਾਂ ਤਵਾਜ਼ੋ ਸਾਡੀ ਖਿਦਮਤ ਕੀਤੀ। ਹਾਂਜੀ, ਮੇਰੀ ਹੋਰੇ ਕਰਦੇ ਕਿ ਨਾ ਕਰਦੇ, ਫਿਰ ਮੇਰੇ ਨਾਲ ਮੇਰੇ ਮਾਂ ਜੀ, ਉਹਨਾਂ ਦੀ ਵਜ੍ਹਾ ਤੋਂ ਲੋਕ ਸਗੋਂ ਮੈਨੂੰ ਬਹੁਤਾ ਯਾਨੀ ਕਿ ਟਾਈਮ ਦਿੰਦੇ ਸਨ, ਬਹੁਤੀ ਖਿਦਮਤ ਕਰਦੇ ਸਨ ਕਿ ਬਜ਼ੁਰਗ ਨੇ ਨਾਲ। ਹਾਂਜੀ, ਚਲੋ ਮਿਹਰਬਾਨੀ ਉਹਨਾਂ ਦੀ। ਅਤੇ ਉਹ ਫਿਰ ਬਾਈ ਅਤਾਉਰ ਰਹਿਮਾਨ ਨੇ ਜਨਾਬ, ਉਹ ਆਪ ਜੱਦੇ ਹੁੰਦੇ ਨੇ, ਕੋਈ ਬਿਜਲੀ ਦੇ ਸ਼ੋਬੇ ਦੇ ਵਿੱਚ ਕੰਪਨੀ ਦੇ ਵਿੱਚ ਡਿਊਟੀ ਕਰਦੇ ਨੇ ਸਰਕਾਰੀ ਉੱਥੇ ਨਾ। ਫਿਰ ਉਹ ਮਾਸ਼ਾਅੱਲਾ ਹਾਂ ਸ਼ਾਪਿੰਗ ਕੀਤੀ, ਉੱਥੋਂ ਤਸਬੀਹਾਂ ਮਸੱਲੇ ਵਗੈਰਾ ਵਗੈਰਾ ਜੋ ਕੋਈ ਲੈਣਾ ਉਹ ਲੈ ਕੇ ਉਦੋਂ ਅਗਲੇ ਦਿਨ ਫਿਰ ਸਾਡੀ ਪਾਕਿਸਤਾਨ ਦੀ ਟਿਕਟ ਸੀ। 11 ਮਈ ਰਾਤੀ 9 ਵਜੇ ਅਸਾਂ ਉੱਥੋਂ ਜੱਦੇ ਤੋਂ ਮਤਲਬ ਫਲਾਈ ਕੀਤਾ। ਫਿਰ ਸੁਬਾਹ 12 ਵਜੇ ਪੈਣਾ 12 ਮਈ ਵਾਲੇ ਦਿਨ ਸੁਬਾਹ 3:30 ਵਜੇ ਲਾਹੌਰ ਏਅਰਪੋਰਟ 'ਤੇ ਉਤਰ ਗਏ। ਹਾਂਜੀ, ਫਿਰ ਉੱਥੋਂ ਵਾਪਸ ਲਾਹੌਰੋਂ ਘਰ ਸਿਆਲਕੋਟ ਆਏ। ਉਦੋਂ ਤੋਂ ਲੈ ਕੇ ਇੰਝ ਕਹਿ ਲਓ ਕਿ ਸੁਬਾਹ ਸ਼ਾਮ ਦੁਪਹਿਰ ਮਿਲਣ ਵਾਲਿਆਂ ਦੀ ਇੱਕ ਚੇਨ ਲੱਗੀ ਹੈ, ਇੱਕ ਤਾਂਤਾ ਵੱਜਾ ਹੈ। ਸੁਬਾਹ ਤੋਂ ਲੈ ਕੇ ਸ਼ਾਮ ਤੱਕ ਜਨਾਬ ਵਾਲੀ ਪਿਆਰ ਕਰਨ ਵਾਲੇ, ਚਾਹਣ ਵਾਲੇ, ਮਿਲਣ ਵਾਲੇ ਹੁੰਦੇ ਨੇ। ਮੈਨੂੰ ਕੀ ਮਿਲਣਾ ਨੇ ਗੰਦੇ ਮੰਦੇ ਨੂੰ, ਅਸਲ 'ਚ ਮਿਲਦੇ ਤੇ ਮੈਨੂੰ ਇਸ ਵਾਸਤੇ ਨੇ ਵੀ ਮੈਂ ਉੱਥੋਂ ਹੋ ਕੇ ਆਇਆ, ਅਤੇ ਮੇਰੇ ਨਾਲ ਪਿਆਰ ਵੀ ਇਸ ਵਾਸਤੇ ਲੋਕ ਕਰਦੇ ਨੇ ਵੀ ਮੈਂ ਉਹ ਪਾਕਾਂ ਦੇ ਦਰ ਤੋਂ ਹੋ ਕੇ ਆਇਆ। ਹਾਂਜੀ, ਅੱਲਾਹ ਪਾਕ ਦੀ ਜ਼ਾਤ ਜਿੰਨੇ ਵੀ ਮੇਰੇ ਮੁਹੱਬਤ ਕਰਨ ਵਾਲੇ ਨੇ, ਚਾਹਣ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਅੱਲਾਹ ਪਾਕ ਦੀ ਜ਼ਾਤ ਉਹਨਾਂ ਸਾਰਿਆਂ ਦੀਆਂ ਦੁਨੀਆ ਆਖਰਤ ਦੀਆਂ ਪਰੇਸ਼ਾਨੀਆਂ ਮੁਸ਼ਕਿਲਾਂ ਹੱਲ ਫਰਮਾ ਕੇ ਅੱਲਾਹ ਉਹਨਾਂ ਨੂੰ ਆਪਣੇ ਘਰ ਬੁਲਾਏ, ਆਪਣੇ ਘਰ ਦੀ ਜ਼ਿਆਰਤ ਕਰਨ ਦੀ ਤੌਫੀਕ ਅਤਾ ਫਰਮਾਏ, ਹਜ ਉਮਰਾ ਕਰਨ ਦੀ ਤੌਫੀਕ ਅਤਾ ਫਰਮਾਏ। ਅੱਲਾਹ ਕੋਲੋਂ ਦੁਆ ਕਰਨਾ ਕਿ ਪਾਕ ਪੈਗੰਬਰ अलैहिस्सलातु वस्सलाम ਦਾ ਸਦਕਾ
ਆਪਣੇ ਸੋਹਣੇ ਯਾਰ ਦਾ ਸਦਕਾ ਅੱਲਾ ਰੱਬੁਲ ਇੱਜ਼ਤ ਜਿਨ੍ਹਾਂ ਦੀ ਔਲਾਦ ਨਹੀਂ ਉਹਨਾਂ ਨੂੰ ਨੇਕ ਔਰ ਸਾਲੇ ਔਲਾਦ ਦੇ, ਜਿਨ੍ਹਾਂ ਦੇ ਬੇਟੀਆਂ ਨਹੀਂ ਉਹਨਾਂ ਨੂੰ ਬੇਟੀਆਂ ਦੇ, ਜਿਨ੍ਹਾਂ ਦੇ ਬੇਟੇ ਨਹੀਂ ਉਹਨਾਂ ਨੂੰ ਬੇਟੇ ਦੇ, ਔਰ ਅੱਲਾ ਪਾਕ ਦੀ ਜ਼ਾਤ ਔਲਾਦ ਨਰੀਨਾ ਅਤਾ ਫਰਮਾਏ। ਯਾ ਅੱਲਾ ਜਿਹੜੇ ਬਿਮਾਰ ਨੇ ਉਹਨਾਂ ਨੂੰ ਸ਼ਿਫਾਏ ਕਾਮਲਾ ਅਜਲਾ ਅਤਾ ਫਰਮਾ। ਜਿਨ੍ਹਾਂ ਦੇ ਵਾਲਿदैन ਦੁਨੀਆ ਤੋਂ ਟੁਰ ਗਏ ਨੇ ਅੱਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਨੇ, ਜਿਨ੍ਹਾਂ ਦੇ ਹੈ ਨੇ ਉਹਨਾਂ ਦੀ ਖਿਦਮਤ ਕਰਨ ਦੀ ਤੌਫੀਕ ਦੇ। ਯਾ ਅੱਲਾ ਦੁਨੀਆ ਔਰ ਆਖਰਤ ਦੀਆਂ ਕਾਮਯਾਬੀਆਂ ਅਤਾ ਫਰਮਾ। ਅੱਲਾ ਹਦਾਇਤ ਅਤਾ ਫਰਮਾ। ਮੈਂ ਦੁਆ ਕਰਨਾ ਕਿ ਮੇਰਾ ਸੋਹਣਾ ਅੱਲਾ ਤੁਹਾਨੂੰ ਸਾਰਿਆਂ ਨੂੰ ਆਪਣੀ ਰਹਿਮਤ, ਆਪਣੇ ਕਰਮ, ਆਪਣੇ ਫਜ਼ਲ ਦੇ ਨਾਲ ਨਵਾਜ਼ੇ। ਤੁਹਾਨੂੰ ਸਾਰਿਆਂ ਨੂੰ ਅੱਲਾ ਰਿਜ਼ਕ ਹਲਾਲ ਅਤਾ ਫਰਮਾਏ। ਮੈਂ ਦੁਆ ਕਰਨਾ ਮਾਲਿਕਾ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਨੂੰ ਸੋਹਣਾ ਰੋਜ਼ਗਾਰ ਅਤਾ ਫਰਮਾ। ਅੱਲਾ ਹਲਾਲ ਖਾਣ ਦੀ ਤੌਫੀਕ ਦੇ, ਸ਼ੈਤਾਨ ਦੇ ਸਿਕੰਜੇ 'ਚ ਮਹਿਫੂਜ਼ ਫਰਮਾ। ਅੱਲਾ ਆਉਣ ਵਾਲੀਆਂ ਬਲਾਵਾਂ ਮੁਸੀਬਤਾਂ ਤੋਂ ਮਹਿਫੂਜ਼ ਫਰਮਾ। ਯਾ ਅੱਲਾ ਜਿੱਥੇ ਜਿੱਥੇ ਵੀ ਕੋਈ ਪਰੇਸ਼ਾਨ ਨੇ ਯਾ ਅੱਲਾ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਫਰਮਾ। ਕਈਆਂ ਦੇ ਵੀਰ, ਕਈਆਂ ਦੀਆਂ ਭੈਣਾਂ, ਕਈਆਂ ਦੇ ਵਾਲਿदैन, ਕਈਆਂ ਦੇ ਬੱਚੇ ਯਾ ਅੱਲਾ ਅਜ਼ੀਜ਼ੋ ਕਰਬ, ਯਾਰ ਦੋਸਤ, ਮੁਹੱਲੇ ਵਾਲੇ, ਪਿੰਡ ਵਾਲੇ, ਯਾ ਅੱਲਾ ਸਾਡੇ ਚਾਹਣ ਵਾਲੇ, ਯਾ ਅੱਲਾ ਸਾਡੇ ਰਿਸ਼ਤੇਦਾਰ ਜਿਹੜੇ ਵੀ ਇਸ ਦੁਨੀਆ ਫਾਨੀ ਤੋਂ ਟੁਰ ਗਏ ਨੇ, ਯਾ ਅੱਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮਕਾਮ ਅਤਾ ਫਰਮਾ। ਮੈਂ ਦੁਆ ਕਰਨਾ ਕਿ ਮੇਰੇ ਸੋਹਣਿਆ ਅੱਲਾ ਆਪਣੀ ਰਹਿਮਤ ਕਰੀਮੀ ਦੇ ਨਾਲ ਕੁੱਲੇ ਬਿਮਾਰਾਂ ਨੂੰ ਸ਼ਿਫਾ ਅਤਾ ਫਰਮਾ। ਯਾ ਅੱਲਾ ਜਿਨੇ ਦੁਆ ਕਰਨ ਨੂੰ ਆਖਿਆ ਅੱਲਾ ਤੇਰੇ ਘਰ ਖਾਨੇ ਕਾਬੇ ਵੀ ਦੁਆ ਕੀਤੀ, ਫਿਰ ਯਾ ਅੱਲਾ ਰੋਜ਼ਾ ਰਸੂਲ ਉੱਤੇ ਜਾ ਕੇ ਉਹਨਾਂ ਪਾਕਾਂ ਦਾ ਵਾਸਤਾ ਦੇ ਕੇ ਤੇਰੇ ਅੱਗੇ ਦੁਆ ਕੀਤੀ। ਯਾ ਅੱਲਾ ਜਿਨ੍ਹਾਂ ਵੀ ਦੁਆ ਵਾਸਤੇ ਆਖਿਆ ਉਹਨਾਂ ਸਾਰਿਆਂ ਦੀਆਂ ਦਿਲੀ ਨੇਕ ਹਾਜਾਤ ਅੱਲਾ ਉਹਨਾਂ ਦੀਆਂ ਜ਼ਰੂਰੀਆਤ ਯਾ ਅੱਲਾ ਉਹਨਾਂ ਦੀਆਂ ਖਵਾਹਿਸ਼ਾਤ ਅੱਲਾ ਉਹਨਾਂ ਦੀਆਂ ਦਿਲੀ ਨੇਕ ਦੁਆਵਾਂ ਪੂਰੀਆਂ ਔਰ ਕਬੂਲ ਫਰਮਾ। ਅੱਲਾ ਜੋ ਮੰਗਿਆ ਉਹ ਅਤਾ ਫਰਮਾ, ਜੋ ਨਹੀਂ ਮੰਗ ਸਕੇ ਬਿਨ ਮੰਗਿਆ ਹੀ ਅਤਾ ਫਰਮਾ। ਆਮੀਨ ਯਾ ਅਰਹਮਰ ਰਾਹਿਮੀਨ ਯਾ ਹਯ्यु ਯਾ क़य्यूम बिरहमतिका अस्तगीस या हन्नान या मन्नान या ज़ुल जलाल वल इकराम। लो जी ਇਹਦੇ ਨਾਲ ਹੀ ਅੱਜ ਦਾ ਮੇਰਾ ਪ੍ਰੋਗਰਾਮ, ਮੇਰੀ ਕਾਰਗੁਜ਼ਾਰੀ, ਮੇਰੇ ਇਹ ਜੋ ਸਫ਼ਰ ਦੀ ਦਾਸਤਾਨ ਸੀ ਆਪਣੇ ਇਖਤਤਾਮ ਨੂੰ ਪਹੁੰਚੀ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਹੁਣ ਬਾਕਾਇਦਾ ਵੀਡੀਓਜ਼ ਇਨਸ਼ਾਅੱਲਾ ਤੁਹਾਨੂੰ ਮਿਲਦੀਆਂ ਰਹਿਣਗੀਆਂ। ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੇ ਤਾਂ ਅੱਗੇ ਸ਼ੇਅਰ ਲਾਜ਼ਮੀ ਕਰਿਓ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ ਸਲਾਮ ਆਖਰੀ ਵਸਲਾਮ ਆਖਰੀ।